ਅਸੀਂ ਟਕਰਾ ਗਏ ਹਾਂ, ਸਾਰਾ ਕੁਝ ਮੁੱਕ ਗਿਆ ਹੈ। ਮਾਂ, ਮੈਂ ਤੈਨੂੰ ਪਿਆਰ ਕਰਦਾ ਹਾਂ। ਜਦੋਂ ਦੇ ਹਵਾਵਾਂ ਦੇ ਵਿੱਚ ਹਵਾਈ ਜਹਾਜ਼ ਉੱਡਣੇ ਸ਼ੁਰੂ ਹੋਏ ਨੇ, ਆਏ ਦਿਨ ਸਾਡੇ ਸਾਹਮਣੇ ਕੋਈ ਨਾ ਕੋਈ ਇਹੋ ਜਿਹਾ ਵਾਕਿਆ ਆ ਜਾਂਦਾ ਹੈ ਕਿ ਫਲਾਂ ਜਹਾਜ਼ ਕ੍ਰੈਸ਼ ਹੋ ਗਿਆ, ਫਲਾਂ ਜਹਾਜ਼ ਤਬਾਹ ਹੋ ਗਿਆ। ਕਈ ਵਾਰੀ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਜਹਾਜ਼ ਪੂਰੇ ਦਾ ਪੂਰਾ ਤਬਾਹ ਹੋ ਜਾਂਦਾ ਹੈ, ਉਹਦੇ ਵਿੱਚੋਂ ਕੁਝ ਲੋਕ ਬਚ ਵੀ ਜਾਂਦੇ ਨੇ। ਪਰ ਜੇ ਹਵਾਈ ਜਹਾਜ਼ ਕ੍ਰੈਸ਼ ਹੋ ਜਾਵੇ ਤੇ ਇਹਦੇ ਵਿੱਚ ਬਚਣ ਦੇ ਚਾਂਸਸ ਜਿਹੜੇ ਨੇ ਉਹ ਬਹੁਤ ਥੋੜੇ ਹੁੰਦੇ ਨੇ। ਹੁਣ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੁਝ ਅਜਿਹੀਆਂ ਗੱਲਾਂ ਲੈ ਕੇ ਆਏ ਹਾਂ ਜੋ ਥੋੜੀਆਂ ਜਿਹੀਆਂ ਇਮੋਸ਼ਨਲ ਨੇ। ਹੁਣ ਜਦੋਂ ਜਹਾਜ਼ ਤਬਾਹ ਹੁੰਦਾ ਹੈ, ਇਹਦੀ ਰੀਜ਼ਨ ਜਾਣਨ ਲਈ ਕਿ ਕੀ ਵਜ੍ਹਾ ਬਣੀ, ਇਹਦੇ ਵਿੱਚ ਇੱਕ ਬਲੈਕ ਬਾਕਸ ਹੁੰਦਾ ਹੈ ਜਿਹਦੇ ਵਿੱਚ ਸਾਰੀਆਂ ਗੱਲਾਂ ਰਿਕਾਰਡ ਹੁੰਦੀਆਂ ਨੇ। ਉਹ ਜਹਾਜ਼ ਤਬਾਹ ਹੋਣ ਦੇ ਬਾਵਜੂਦ ਬਚਿਆ ਰਹਿੰਦਾ ਹੈ। ਉਹਨੂੰ ਬਾਅਦ ਵਿੱਚ ਲੱਭ ਕੇ ਉਹ ਸਾਰੀ ਰਿਕਾਰਡਿੰਗ, ਉਹਨਾਂ ਦੀਆਂ ਗੱਲਾਂ ਸੁਣੀਆਂ ਜਾ ਸਕਦੀਆਂ ਨੇ। ਹੁਣ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਚੰਦ ਇੱਕ ਇਹੋ ਜਿਹੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਜਦੋਂ ਜਹਾਜ਼ ਤਬਾਹ ਹੋਇਆ ਉਹਦੇ ਤੋਂ ਪਹਿਲੇ ਪਾਇਲਟਸ ਜਿਹੜੇ ਨੇ ਉਹਨਾਂ ਦੀ ਆਖਰੀ ਗੱਲਬਾਤ ਕੀ ਸੀ। ਕਈ ਵਾਰੀ ਪਾਇਲਟਸ ਨੂੰ ਐਨ ਟਾਈਮ ਤੇ ਜਾ ਕੇ ਪਤਾ ਲੱਗ ਜਾਂਦਾ ਹੈ ਕਿ ਹੁਣ ਬਚਣ ਦੀ ਕੋਈ ਰਾਹ ਨਹੀਂ। ਇਸ ਬਾਰੇ ਜਿਹੜੀ ਸਾਰਿਆਂ ਤੋਂ ਪਹਿਲਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਪੋਲਿਸ਼ 에ਅਰਲਾਈਨ ਦੇ ਬਾਰੇ। 9 ਮਈ 1987 ਨੂੰ ਪੋਲਿਸ਼ 에ਅਰਲਾਈਨ ਦਾ ਇੱਕ ਜਹਾਜ਼ ਜਿਹੜਾ ਹੈ ਉਹ ਹਾਲੈਂਡ ਤੋਂ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਾਸਤੇ ਉੱਡਿਆ। ਇਸ ਜਹਾਜ਼ ਦੇ ਵਿੱਚ 183 ਮੁਸਾਫਰ ਸਨ। ਜਹਾਜ਼ ਹਾਲੇ ਲੱਗ ਗਈ ਸੀ ਪੋਲੈਂਡ ਦੇ ਸ਼ਹਿਰ ਦੇ ਉੱਤੇ ਹੀ ਸੀ ਕਿ ਹਵਾਈ ਜਹਾਜ਼ ਦੇ ਇੰਜਨ ਦੇ ਵਿੱਚ ਅੱਗ ਲੱਗ ਗਈ। ਇਸ ਅੱਗ ਦੇ ਨਾਲ ਪਾਇਲਟ ਨੂੰ ਅੰਦਾਜ਼ਾ ਹੋ ਗਿਆ ਕਿ ਉਹਦੇ ਕੋਲ ਸਿਰਫ ਥੋੜਾ ਜਿਹਾ ਟਾਈਮ ਹੈ। ਇਸ ਮੌਕੇ ਤੇ ਪਾਇਲਟ ਨੇ ਕੀ ਆਖਿਆ? ਸ਼ੱਬਾ ਖੈਰ, ਖੁਦਾ ਹਾਫਿਜ਼, ਅਸੀਂ ਮਰਨ ਵਾਲੇ ਹਾਂ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਇੱਕ ਹੋਰ ਹਾਦਸੇ ਦੀ। ਅਗਸਤ 1998 ਦੇ ਵਿੱਚ ਡੈਲਟਾ 에ਅਰਲਾਈਨ ਦਾ ਤਿਆਰਾ ਅਮਰੀਕੀ ਸ਼ਹਿਰ ਜੈਕਸਨ ਤੋਂ ਸਾਲਟ ਲੇਕ ਸਿਟੀ ਵੱਲ ਜਾ ਰਿਹਾ ਸੀ। ਇਸ ਹਾਦਸੇ ਬਾਰੇ ਆਖਿਆ ਜਾਂਦਾ ਹੈ ਕਿ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਪਹਿਲਾਂ ਪਾਇਲਟਸ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ ਉਸ ਜਹਾਜ਼ ਦੇ ਬਾਰੇ ਜਿਹੜਾ ਥੋੜੇ ਚਿਰ ਪਹਿਲਾਂ ਤਬਾਹ ਹੋ ਗਿਆ। ਇਹਨਾਂ ਦਾ ਆਖਣਾ ਸੀ ਕਿ ਜੇ ਸਾਡੇ ਜਹਾਜ਼ ਨੂੰ ਵੀ ਹਾਦਸਾ ਪੇਸ਼ ਆ ਜਾਏ, ਇਹ ਕ੍ਰੈਸ਼ ਹੋ ਜਾਵੇ ਤੇ ਕੀ ਹੋਵੇਗਾ। ਸਿਆਣੇ ਆਖਦੇ ਨੇ ਕਿ ਗੱਲ ਮੂੰਹੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਜਦੋਂ ਜਹਾਜ਼ ਉੱਡਣ ਲੱਗਾ ਤੇ ਥੋੜੀ ਦੇਰ ਤੋਂ ਬਾਅਦ ਹੀ ਜਹਾਜ਼ ਦੇ ਵਿੱਚ ਅੱਗ ਲੱਗ ਗਈ ਜਿਨੇ ਪੂਰੇ ਜਹਾਜ਼ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਹੁਣ ਪਾਇਲਟਸ ਦੇ ਆਖਰੀ ਅਲਫਾਜ਼ ਕੁਝ ਇੰਜ ਸੀ, ਇੰਜਨ ਫੇਲ ਹੋ ਚੁੱਕਿਆ ਹੈ, ਅਸੀਂ ਮਰਨ ਵਾਲੇ ਹਾਂ। ਇਸ ਹਾਦਸੇ ਦੇ ਵਿੱਚ 13 ਅਫਰਾਦ ਹਲਾਕ ਹੋਏ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪੈਸੀਫਿਕ ਸਾਊਥ ਵੈਸਟ ਫਲਾਈਟ ਦੀ। 25 ਸਤੰਬਰ 1978 ਨੂੰ ਵੀ ਇੱਕ ਇਹੋ ਜਿਹਾ ਹੀ ਵਾਕਿਆ ਪੇਸ਼ ਆਇਆ ਸੀ। ਲਾਸ ਐਂਜਲਸ ਤੋਂ ਉੱਡਣ ਵਾਲੀ ਫਲਾਈਟ ਜਿਹੜੀ ਸੀ ਉਹਦੇ ਵਿੱਚ 135 ਮੁਸਾਫਰ ਸਵਾਰ ਸਨ। ਕੰਟਰੋਲ ਰੂਮ ਨੇ ਆਖਿਆ ਕਿ ਤੁਹਾਡੇ ਜਹਾਜ਼ ਦੇ ਆਲੇ ਦੁਆਲੇ ਇੱਕ ਨਿੱਕਾ ਤਿਆਰਾ ਉੱਡ ਰਿਹਾ ਹੈ। ਪਾਇਲਟ ਨੂੰ ਪਤਾ ਨਹੀਂ ਸੀ ਕਿ ਨਿੱਕਾ ਤਿਆਰਾ ਜਿਹੜਾ ਹੈ ਉਹ ਕਿੱਥੇ ਹੈ, ਕਿੰਨੀ ਦੂਰ ਹੈ। ਪਰ ਅਚਾਨਕ ਪਾਇਲਟ ਦਾ ਤਿਆਰਾ ਜਿਹੜਾ ਸੀ ਉਹ ਲੈਂਡਿੰਗ ਤੋਂ ਪਹਿਲਾਂ ਉਸ ਨਿੱਕੇ ਜਿਹੇ ਤਿਆਰੇ ਦੇ ਨਾਲ ਟਕਰਾ ਗਿਆ। ਇਸ ਹਾਦਸੇ ਦੇ ਵਿੱਚ ਸਾਰੇ ਦੇ ਸਾਰੇ ਮੁਸਾਫਰ ਜਿਹੜੇ ਸੀ ਉਹ ਹਲਾਕ ਹੋ ਗਏ। ਹੁਣ ਇਸ ਹਾਦਸੇ ਦੇ ਵਿੱਚ ਜਿਹੜੇ ਲਫ਼ਜ਼ ਸੀ ਪਾਇਲਟ ਦੇ ਉਹ ਬੜੇ ਜਜ਼ਬਾਤੀ ਸਨ। ਅਸੀਂ ਟਕਰਾ ਗਏ ਹਾਂ, ਸਾਰਾ ਕੁਝ ਮੁੱਕ ਗਿਆ ਹੈ। ਮਾਂ, ਮੈਂ ਤੈਨੂੰ ਪਿਆਰ ਕਰਦਾ ਹਾਂ। ਇਸ ਤੋਂ ਬਾਅਦ ਅਸੀਂ ਇੱਕ ਹੋਰ ਗੱਲ ਕਰਨ ਜਾ ਰਹੇ ਹਾਂ। 1978 ਦੇ ਵਿੱਚ ਨਿਊਜ਼ੀਲੈਂਡ ਦਾ ਜਹਾਜ਼ ਜਿਹੜਾ ਸੀ ਉਹ 257 ਮੁਸਾਫਰਾਂ ਨੂੰ ਲੈ ਕੇ ਅੰਟਾਰਕਟਿਕਾ ਦੇ ਪਹਾੜਾਂ ਦੇ ਲਾਗਿਓਂ ਲੰਘ ਰਿਹਾ ਸੀ। ਜਹਾਜ਼ ਦੇ ਵਿੱਚ ਕੋਈ ਖਰਾਬੀ ਪੈਦਾ ਹੋਈ, ਉਹਨੂੰ ਡਾਇਰੈਕਸ਼ਨ ਦਾ ਅੰਦਾਜ਼ਾ ਨਹੀਂ ਸੀ ਹੋ ਰਿਹਾ। ਜਹਾਜ਼ ਨੇ ਪੁੱਠੇ ਪਾਸੇ ਉੱਡਣਾ ਸ਼ੁਰੂ ਕਰ ਦਿੱਤਾ। ਜਹਾਜ਼ ਦੇ ਜਿਹੜੇ ਪਾਇਲਟ ਸੀ ਉਹਨਾਂ ਦੇ ਵੀ ਇੰਨੀ ਜ਼ਿਆਦਾ ਟ੍ਰੇਨਿੰਗ ਨਹੀਂ ਸੀ। ਜਿਸ ਪਾਰੋਂ ਜਹਾਜ਼ ਜਿਹੜਾ ਸੀ ਉਹ ਪਹਾੜ ਦੇ ਨਾਲ ਟਕਰਾ ਗਿਆ। ਉਸ ਵੇਲੇ ਪਾਇਲਟ ਨੇ ਆਪਣੇ ਕੋ ਪਾਇਲਟ ਨੂੰ ਆਖਿਆ ਕਿ ਹਾਲਾਤ ਕੁਝ ਚੰਗੇ ਨਹੀਂ ਹੈ, ਇਸ ਤਰ੍ਹਾਂ ਹੀ ਹੈ ਨਾ। ਤੇ ਆਖਰ ਤੇ ਅਸੀਂ ਗੱਲ ਕਰਾਂਗੇ ਮਲੇਸ਼ੀਅਨ 에ਅਰਲਾਈਨ ਦੇ ਬਾਰੇ ਜਿਹੜੀ 8 ਮਾਰਚ 2014 ਨੂੰ ਕੁਆਲਾਲੰਪੁਰ ਤੋਂ ਬੀਜਿੰਗ ਵੱਲ ਉੱਡ ਰਹੀ ਸੀ। ਇਸ ਫਲਾਈਟ ਦੀ ਅਜੀਬੋ-ਗਰੀਬ ਕਿਸਮ ਦੀ ਕਹਾਣੀ ਹੈ ਕਿਉਂ ਜੇ ਇਸ ਫਲਾਈਟ ਦੇ ਬਾਰੇ ਪਤਾ ਹੀ ਨਹੀਂ ਲੱਗ ਸਕਿਆ ਕਿ ਇਹ ਫਲਾਈਟ ਗਈ ਕਿੱਥੇ। 249 ਮੁਸਾਫਰ ਇਹਦੇ ਵਿੱਚ ਸਵਾਰ ਸਨ ਤੇ ਕੁਝ ਹੀ ਦੇਰ ਤੋਂ ਬਾਅਦ ਜਹਾਜ਼ ਨੇ ਆਪਣਾ ਰਸਤਾ ਬਦਲ ਲਿਆ। ਉੱਡਣ ਤੋਂ ਬਾਅਦ 7 ਘੰਟੇ ਤੱਕ ਹਵਾ ਦੇ ਵਿੱਚ ਹੀ ਰਿਹਾ, ਫਿਰ ਇਹ ਜਹਾਜ਼ ਗਾਇਬ ਹੋ ਗਿਆ। ਇਸ ਜਹਾਜ਼ ਨੂੰ ਲੱਭਣ ਵਾਸਤੇ ਸਾਰੀ ਦੁਨੀਆ ਨੇ ਆਪਣਾ ਹਿੱਸਾ ਲਿਆ ਪਰ ਅੱਜ ਤੱਕ ਇਸ ਜਹਾਜ਼ ਦਾ ਕੁਝ ਪਤਾ ਨਹੀਂ ਲੱਗ ਸਕਿਆ। ਜਹਾਜ਼ ਦੇ ਪਾਇਲਟ ਦੇ ਆਖਰੀ ਲਫ਼ਜ਼ ਸਨ, ਗੁੱਡ ਨਾਈਟ ਮਲੇਸ਼ੀਅਨ 370। ਐਸੀ ਸਾਡੀ ਅੱਜ ਦੀ ਵੀਡੀਓ ਉਹਨਾਂ ਆਖਰੀ ਫਿਕਰਿਆਂ ਦੇ ਬਾਰੇ ਜਿਹੜੇ ਪਾਇਲਟਸ ਨੇ ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਆਖੇ। ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਲੱਗੀ ਹੋਵੇਗੀ।